ਵੱਖ-ਵੱਖ ਅਕਾਲੀ ਧੜਿਆਂ ਦੀ ਟੁੱਟ-ਫੁੱਟ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਤਿੱਖਾ ਹਮਲਾ। ਮੋਦੀ ਤੋਂ ਸਵਾਲ ਪੁੱਛਣ ਵਾਲੀ ਨਾਰਵੇ ਦੀ ਪੱਤਰਕਾਰ ਹੈਲਿੰਗ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਅਕਾਊਂਟ ਸਸਪੈਂਡ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਵੱਡਾ ਝਟਕਾ, ਮਨਪ੍ਰੀਤ ਸਿੰਘ ਇਆਲੀ ਨੇ ਦਿੱਤਾ ਅਸਤੀਫਾ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਵੱਖ-ਵੱਖ ਅਕਾਲੀ ਦਲਾਂ ਦੀ ਟੁੱਟ-ਫੁੱਟ ਅਤੇ ਪੰਜਾਬ ਸਰਕਾਰ ਉੱਤੇ ਗੰਭੀਰ ਸਵਾਲ ਖੜੇ ਕੀਤੇ ਹਨ। ਸ਼੍ਰੀ ਫਤਿਹਗੜ੍ਹ ਸਾਹਿਬ ਵਿੱਚ ਗੱਲਬਾਤ ਕਰਦਿਆਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੱਖ-ਵੱਖ ਅਕਾਲੀ ਦਲਾਂ ਦੀ ਹਾਲਤ ਮੇਲੇ ਵਿੱਚ ਗੁਆਚੀ ਗਾਂ ਵਰਗੀ ਹੋ ਚੁੱਕੀ ਹੈ। ਉਹਨਾਂ ਦਾ ਕਹਿਣਾ ਸੀ ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਇੱਕ ਅਜਿਹਾ ਦਲ ਹੈ ਜੋ ਆਪਣੇ ਸਿਧਾਂਤਾਂ ਅਤੇ ਪੰਥਕ ਸੋਚ ਉੱਤੇ ਮਜ਼ਬੂਤੀ ਨਾਲ ਖੜਾ ਹੋਇਆ ਹੈ। ਮਾਨ ਨੇ ਕਿਹਾ ਕਿ ਪੰਥ ਨੂੰ ਇਸ ਵੇਲੇ ਇਕਜੁੱਟ ਹੋਣ ਦੀ ਸਭ ਤੋਂ ਵੱਧ ਲੋੜ ਹੈ, ਪਰ ਵੱਖ-ਵੱਖ ਧੜਿਆਂ ਵਿੱਚ ਲਗਾਤਾਰ ਟੁੱਟ-ਫੁੱਟ ਹੋ ਰਹੀ ਹੈ। ਉਹਨਾਂ ਨੇ ਕਿਹਾ ਕਿ ਕਈ ਆਗੂ ਹੋਰ ਪਾਰਟੀਆਂ ਵਿੱਚ ਸ਼ਾਮਿਲ ਹੋ ਰਹੇ ਹਨ ਅਤੇ ਸਾਬਿਤ ਕਰਦਾ ਹੈ ਕਿ ਜਿਹੜੀਆਂ ਪਾਰਟੀਆਂ ਸਿਧਾਂਤਾਂ ਤੋਂ ਹਟ ਜਾਂਦੀਆਂ ਹਨ, ਉਹ ਲੰਮਾ ਸਮਾਂ ਇਕੱਠੀਆਂ ਨਹੀਂ ਰਹਿ ਸਕਦੀਆਂ। ਉਹਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਵਿਚਾਰਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਕੌਮ ਨੇ ਹਮੇਸ਼ਾ ਆਪਣੀ ਪਹਿਚਾਣ ਅਤੇ ਅਸੂਲਾਂ ਦੀ ਰੱਖਿਆ ਲਈ ਸੰਘਰਸ਼ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੋਚ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖ ਪੰਥ ਨੇ ਜਾਤ-ਪਾਤ ਅਤੇ ਭੇਦਭਾਵ ਤੋਂ ਉੱਪਰ ਉੱਠ ਕੇ ਬਰਾਬਰੀ ਦਾ ਸੰਦੇਸ਼ ਦਿੱਤਾ ਹੈ। ਮਾਨ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਬੁਰੀ ਤਰ੍ਹਾਂ ਡਗਮਗਾ ਚੁੱਕੀ ਹੈ ਅਤੇ ਅਗਵਾ, ਕਤਲ ਅਤੇ ਪੁਲਿਸ ਮੁਕਾਬਲਿਆਂ ਵਰਗੀਆਂ ਘਟਨਾਵਾਂ ਵੱਧ ਰਹੀਆਂ ਹਨ। ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨਾ ਤਾਂ ਬੇਰੁਜ਼ਗਾਰੀ ਦੂਰ ਕਰਨ ਵਿੱਚ ਕਾਮਯਾਬ ਹੋਈ ਹੈ ਅਤੇ ਨਾ ਹੀ ਕਿਸਾਨਾਂ ਅਤੇ ਵਪਾਰੀਆਂ ਨੂੰ ਕੋਈ ਵੱਡੀ ਰਾਹਤ ਮਿਲੀ ਹੈ। ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਚੰਡੀਗੜ੍ਹ ਵਿੱਚ ਪੰਜਾਬ ਦੇ ਹੱਕਾਂ ਅਤੇ ਸਫਾਈ ਕਰਮਚਾਰੀਆਂ ਦੀਆਂ ਹੜਤਾਲਾਂ ਦਾ ਵੀ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਪੰਜਾਬ ਦੇ ਸ਼ਹਿਰਾਂ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਹਨ ਅਤੇ ਸਰਕਾਰ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਹੱਲ ਕਰਨ ਵਿੱਚ ਅਸਫਲ ਰਹੀ ਹੈ। ਇਸ ਦੇ ਨਾਲ ਹੀ ਮਾਨ ਨੇ ਕੇਂਦਰ ਸਰਕਾਰ ਉੱਤੇ ਵੀ ਇਲਜ਼ਾਮ ਲਗਾਏ ਕਿ ਦੇਸ਼ ਵਿੱਚ ਨਫ਼ਰਤ ਦੀ ਰਾਜਨੀਤੀ ਨੂੰ ਵਧਾਇਆ ਜਾ ਰਿਹਾ ਹੈ ਅਤੇ ਵੱਖ-ਵੱਖ ਕੌਮਾਂ ਵਿਚਕਾਰ ਵੰਡ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੰਤ ਵਿੱਚ ਉਹਨਾਂ ਨੇ ਪੰਜਾਬ ਦੇ ਲੋਕਾਂ ਅਤੇ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਪੰਥਕ ਅਤੇ ਸਿਧਾਂਤਕ ਸੋਚ ਵਾਲੀਆਂ ਤਾਕਤਾਂ ਨੂੰ ਇਕੱਠਾ ਕੀਤਾ ਜਾਵੇ ਤਾਂ ਜੋ ਪੰਜਾਬ ਵਿੱਚ ਬੇਗਮਪੁਰਾ ਦੀ ਸੋਚ ਉੱਤੇ ਆਧਾਰਿਤ ਰਾਜ ਪ੍ਰਬੰਧ ਕਾਇਮ ਕੀਤਾ ਜਾ ਸਕੇ। Prime Minister Modi, why don't you take some questions from the freest press in the world? ਨਾਰਵੇ ਦੀ ਮਹਿਲਾ ਪੱਤਰਕਾਰ ਹੈਲਿੰਗ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਓਸਲੋ ਫੇਰੀ ਦੌਰਾਨ ਮੀਡੀਆ ਇੰਟਰੈਕਸ਼ਨ ਨੂੰ ਲੈ ਕੇ ਚੁੱਕੇ ਗਏ ਸਵਾਲਾਂ ਦਾ ਵਿਵਾਦ ਹੁਣ ਹੋਰ ਵੀ ਡੂੰਘਾ ਹੋ ਗਿਆ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਦੁਨੀਆ ਦੇ ਸਭ ਤੋਂ ਆਜ਼ਾਦ ਮੀਡੀਆ ਦੇ ਸਵਾਲਾਂ ਦਾ ਸਾਹਮਣਾ ਕਰਨ ਦੀ ਚੁਣੌਤੀ ਦੇਣ ਵਾਲੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੈਲਿੰਗ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ਅਕਾਊਂਟਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਾਰਵੇ ਦੇ ਅਖਬਾਰ ਡੈਕਸਵੀਜ਼ਨ ਦੀ ਇਸ ਪੱਤਰਕਾਰ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇਸ ਦੀ ਪੁਸ਼ਟੀ ਕਰਦਿਆਂ ਲਿਖਿਆ ਕਿ ਜੇਕਰ ਤੁਸੀਂ ਮੇਰੇ ਨਾਲ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰੇ ਦੋਵੇਂ ਅਕਾਊਂਟ ਸਸਪੈਂਡ ਕਰ ਦਿੱਤੇ ਗਏ ਹਨ। ਮੈਂ ਵੱਧ ਤੋਂ ਵੱਧ ਭਾਰਤੀਆਂ ਦੇ ਸਵਾਲਾਂ ਦੇ ਜਵਾਬ ਦੇਣਾ ਚਾਹੁੰਦੀ ਸੀ, ਪਰ ਹੁਣ ਇਸ ਵਿੱਚ ਦੇਰੀ ਹੋਵੇਗੀ। ਉਮੀਦ ਹੈ ਕਿ ਮੇਰੇ ਅਕਾਊਂਟਸ ਜਲਦੀ ਹੀ ਵਾਪਸ ਮਿਲ ਜਾਣਗੇ। ਪੱਤਰਕਾਰ ਵੱਲੋਂ ਸਾਂਝੇ ਕੀਤੇ ਗਏ ਸਕਰੀਨਸ਼ਾਟ ਮੁਤਾਬਕ ਮੈਟਾ ਵੱਲੋਂ ਉਸ ਦਾ ਇੰਸਟਾਗ੍ਰਾਮ ਅਕਾਊਂਟ 19 ਮਈ 2026 ਨੂੰ ਸਸਪੈਂਡ ਕੀਤਾ ਗਿਆ ਅਤੇ ਅਪੀਲ ਕਰਨ ਲਈ 180 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਅਕਾਊਂਟ ਬੰਦ ਹੋਣ ਦੇ ਅਸਲ ਕਾਰਨਾਂ ਦਾ ਜੇ ਪਤਾ ਨਹੀਂ ਲੱਗ ਸਕਿਆ, ਪਰ ਹੈਲਿੰਗ ਨੇ ਇਸ ਨੂੰ ਪ੍ਰੈਸ ਦੀ ਆਜ਼ਾਦੀ ਲਈ ਚੁਕਾਉਣੀ ਪਈ ਇੱਕ ਛੋਟੀ ਜਿਹੀ ਕੀਮਤ ਦੱਸਿਆ ਹੈ। ਇਸੇ ਦੌਰਾਨ ਅਧਿਕਾਰਤ ਮੀਡੀਆ ਬਰੀਫਿੰਗ ਦੌਰਾਨ ਵੀ ਜਦੋਂ ਹੈਲਿੰਗ ਨੇ ਭਾਰਤੀ ਅਧਿਕਾਰੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਅਤੇ ਭਾਰਤ ਤੇ ਭਰੋਸਾ ਕਰਨ ਦੇ ਸਵਾਲਾਂ ਨਾਲ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਵਿਦੇਸ਼ ਮੰਤਰਾਲੇ ਦੇ ਸਕੱਤਰ ਸੀਬੀ ਜਾਰਜ ਨੇ ਬੇਹੱਦ ਤਿੱਖਾ ਜਵਾਬ ਦਿੱਤਾ। ਸੀਬੀ ਜਾਰਜ ਨੇ ਭਾਰਤੀ ਲੋਕਤੰਤਰ ਦਾ ਪੱਖ ਪੂਰਦਿਆਂ ਕਿਹਾ ਕਿ ਅਸੀਂ ਦੁਨੀਆ ਦੀ ਕੁੱਲ ਆਬਾਦੀ ਦਾ 6ਵਾਂ ਹਿੱਸਾ ਹਾਂ, ਪਰ ਸਾਡੇ ਕੋਲ ਦੁਨੀਆ ਦੀਆਂ ਮੁਸ਼ਕਲਾਂ ਦਾ 6ਵਾਂ ਹਿੱਸਾ ਨਹੀਂ ਹੈ। ਸਾਡਾ ਸੰਵਿਧਾਨ ਦੇਸ਼ ਦੇ ਹਰ ਨਾਗਰਿਕ ਨੂੰ ਮੌਲਿਕ ਅਧਿਕਾਰਾਂ ਦੀ ਗਾਰੰਟੀ ਦਿੰਦਾ ਹੈ। ਜੇਕਰ ਕਿਸੇ ਦੇ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤਾਂ ਉਹ ਸਿੱਧਾ ਅਦਾਲਤ ਜਾ ਸਕਦਾ ਹੈ। ਸਾਨੂੰ ਆਪਣੇ ਲੋਕਤੰਤਰ ਤੇ ਮਾਣ ਹੈ। ਉਹਨਾਂ ਭਾਰਤ ਵਿਰੁੱਧ ਬਾਹਰੀ ਟਿੱਪਣੀਆਂ ਅਤੇ ਚੋਣਵੇਂ ਨੈਰੇਟਿਵ ਘੜਨ ਵਾਲਿਆਂ ਦੀ ਵੀ ਕਰੜੀ ਨਿੰਦਾ ਕੀਤੀ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ਭਾਰਤੀ ਯੂਜ਼ਰਸ ਵੱਲੋਂ ਹੋ ਰਹੀ ਭਾਰੀ ਟ੍ਰੋਲਿੰਗ ਅਤੇ ਵਿਦੇਸ਼ੀ ਏਜੰਟ ਜਾਂ ਜਾਸੂਸ ਹੋਣ ਦੇ ਲੱਗ ਰਹੇ ਦੋਸ਼ਾਂ ਤੇ ਹੈਲਿੰਗ ਨੇ ਮੁੜ ਸਫਾਈ ਦਿੱਤੀ ਹੈ। ਉਹਨਾਂ ਨੇ ਲਿਖਿਆ ਕਿ ਪੱਤਰਕਾਰੀ ਕਈ ਵਾਰ ਟਕਰਾਅ ਵਾਲੀ ਹੁੰਦੀ ਹੈ ਅਤੇ ਸਵਾਲਾਂ ਦੇ ਜਵਾਬ ਲੱਭਣਾ ਉਸ ਦਾ ਫਰਜ਼ ਹੈ। ਉਸਨੇ ਸਾਫ਼ ਕੀਤਾ ਕਿ ਮੈਂ ਕੋਈ ਵਿਦੇਸ਼ੀ ਜਾਸੂਸ ਨਹੀਂ ਹਾਂ ਅਤੇ ਨਾ ਹੀ ਮੈਨੂੰ ਕਿਸੇ ਸਰਕਾਰ ਨੇ ਭੇਜਿਆ ਹੈ। ਜੇਕਰ ਕੋਈ ਸ਼ਕਤੀਸ਼ਾਲੀ ਵਿਅਕਤੀ ਮੇਰੇ ਸਵਾਲ ਦਾ ਜਵਾਬ ਨਹੀਂ ਦਿੰਦਾ ਤਾਂ ਮੈਂ ਦੁਬਾਰਾ ਟੋਕ ਕੇ ਸਹੀ ਜਵਾਬ ਲੈਣ ਦੀ ਕੋਸ਼ਿਸ਼ ਕਰਦੀ ਹਾਂ। ਇਹ ਮੇਰੀ ਡਿਊਟੀ ਹੈ। ਮੈਂ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅੱਜ ਮੈਂ ਅਸਤੀਫਾ ਦੇ ਰਿਹਾ ਅਤੇ ਇਹ ਵੀ ਮੈਂ ਧਿਆਨ ਦੇ ਵਿੱਚ ਲਿਆਦਾ ਵੀ ਕਿਸੇ ਵੀ ਹੋਰ ਪਾਰਟੀ ਜਿਹਦੇ ਵਿੱਚ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ, ਨਾ ਬੀਜੇਪੀ ਦੇ ਵਿੱਚ
ਨਾ ਆਮ ਆਦਮੀ ਪਾਰਟੀ ਦੇ ਵਿੱਚ, ਨਾ ਕਾਂਗਰਸ ਦੇ ਵਿੱਚ, ਨਾ ਬਾਦਲ ਦਲ ਦੇ ਵਿੱਚ ਅਸੀਂ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਇੱਕ ਵੱਡਾ ਝਟਕਾ ਲੱਗਿਆ। ਪਾਰਟੀ ਦੇ ਪ੍ਰਮੁੱਖ ਮੈਂਬਰ ਅਤੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਇਆਲੀ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਤਾਲਮੇਲ ਕਮੇਟੀ ਦੇ ਕਨਵੀਨਰ ਸਨ। ਪਾਰਟੀ ਸੂਤਰਾਂ ਨੇ ਦੱਸਿਆ ਕਿ ਵਿਚਾਰਧਾਰਕ ਮਤਭੇਦਾਂ ਕਾਰਨ ਦੋਵਾਂ ਸਿਆਸੀ ਜਥੇਬੰਦੀਆਂ ਵਿਚਾਲੇ ਗੱਠਜੋੜ ਨਹੀਂ ਹੋ ਸਕਿਆ ਅਤੇ ਦੋਵਾਂ ਸਮੂਹਾਂ ਨੇ ਹਾਲ ਹੀ ਵਿੱਚ ਵੱਖ ਹੋਣ ਦਾ ਫੈਸਲਾ ਕੀਤਾ ਹੈ। ਇਆਲੀ ਨੇ ਆਪਣਾ ਅਸਤੀਫਾ ਉਸ ਦਿਨ ਸੌਂਪਿਆ ਜਦੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਮਨੀਸ਼ ਸਿਸੋਦੀਆ ਲੁਧਿਆਣਾ ਦੇ ਦੌਰੇ ਤੇ ਹਨ। ਹਾਲਾਂਕਿ ਇਆਲੀ ਨੇ ਸੋਸ਼ਲ ਮੀਡੀਆ ਤੇ ਆਪਣੇ 7 ਮਿੰਟ ਲੰਮੇ ਵੀਡੀਓ ਸੰਬੋਧਨ ਵਿੱਚ ਸਪਸ਼ਟ ਕੀਤਾ ਹੈ ਕਿ ਉਹ ਕਾਂਗਰਸ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਨਹੀਂ ਹੋਣਗੇ। ਉਹਨਾਂ ਕਿਹਾ ਕਿ ਉਹਨਾਂ ਨੇ ਸਾਰੇ ਅਹੁਦਿਆਂ ਤੋਂ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਆਗੂ ਨੇ ਕਿਹਾ ਕਿ ਮੈਂ ਉਸ ਕਮੇਟੀ ਦਾ ਹਿੱਸਾ ਸੀ ਜੋ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮਾ ਸਾਹਿਬ ਦੇ ਅਨੁਸਾਰ ਪੰਥਕ ਏਕਤਾ ਅਤੇ ਪਾਰਟੀ ਵਰਕਰਾਂ ਦੀ ਭਰਤੀ ਲਈ ਬਣਾਈ ਗਈ ਸੀ। ਅਸੀਂ ਸਿੱਖ ਪੰਥ ਪੰਜਾਬ ਅਤੇ ਪੰਜਾਬੀ ਪਛਾਣ ਨੂੰ ਹੋਰ ਮਜ਼ਬੂਤ ਕਰਨ ਅਤੇ ਪੰਥਕ ਏਕਤਾ ਨੂੰ ਹੁਲਾਰਾ ਦੇਣ ਲਈ ਹਰ ਸੰਭਵ ਯਤਨ ਕੀਤਾ। ਇਆਲੀ ਨੇ ਕਿਹਾ ਕਿ ਭਰਤੀ ਮੁਹਿੰਮ ਤੋਂ ਬਾਅਦ ਮੈਂ ਆਗੂਆਂ ਨੂੰ ਕਹਿ ਦਿੱਤਾ ਸੀ ਕਿ ਕਮੇਟੀ ਮੈਂਬਰਾਂ ਵਜੋਂ ਸਾਡਾ ਕੰਮ ਖਤਮ ਹੋ ਗਿਆ, ਪਰ ਆਗੂਆਂ ਨੇ ਕਿਹਾ ਕਿ ਕਿਉਂਕਿ ਨਵੀਂ ਪਾਰਟੀ ਅਜੇ ਬਣੀ ਹੈ, ਇਸ ਲਈ ਜੇ ਮੈਂ ਇਸ ਮੋੜ ਤੇ ਅਸਤੀਫਾ ਦਿੰਦਾ ਹਾਂ ਤਾਂ ਇਸ ਨਾਲ ਗਲਤ ਸੰਦੇਸ਼ ਜਾਵੇਗਾ। ਮੈਂ ਉਹਨਾਂ ਆਗੂਆਂ ਦੀ ਨਿਯੁਕਤੀ ਤੇ ਇਤਰਾਜ਼ ਜਤਾਉਂਦਾ ਆ ਰਿਹਾ ਸੀ ਜਿਨ੍ਹਾਂ ਨੂੰ ਜਥੇਦਾਰ ਦੇ ਨਿਰਦੇਸ਼ਾਂ ਅਨੁਸਾਰ ਪਾਰਟੀ ਵਿੱਚ ਕੋਈ ਵੀ ਅਹੁਦਾ ਲੈਣ ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ। ਪਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਿੱਚ ਵੀ ਇਹਨਾਂ ਆਗੂਆਂ ਨੂੰ ਪ੍ਰਮੁੱਖ ਅਹੁਦਿਆਂ ਦੀ ਪੇਸ਼ਕਸ਼ ਕੀਤੀ ਗਈ, ਜਿਸ ਕਾਰਨ ਸੰਗਤ ਨੇ ਪਾਰਟੀ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਇਆਲੀ ਪੁਨਰ ਸੁਰਜੀਤ ਦੇ ਆਗੂਆਂ ਵੱਲੋਂ ਭਾਜਪਾ ਨਾਲ ਨਜ਼ਦੀਕੀਆਂ ਵਧਾਉਣ ਕਾਰਨ ਨਾਰਾਜ਼ ਸਨ। ਇਹ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਆਲੀ ਪਾਸਾ ਬਦਲ ਸਕਦੇ ਹਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਕੋਈ ਅਹਿਮ ਅਹੁਦਾ ਸੰਭਾਲ ਸਕਦੇ ਹਨ। ਇਆਲੀ ਨੇ ਹਾਲ ਹੀ ਵਿੱਚ ਪੰਜਾਬ ਪੁਲਿਸ ਵੱਲੋਂ ਫਰਵਰੀ 2023 ਦੇ ਅਜਨਾਲਾ ਥਾਣੇ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਕਰਨ ਲਈ ਅਸਾਮ ਦੇ ਡਿਬਰੂਗੜ੍ਹ ਪਹੁੰਚਣ ਦੀ ਤਿੱਖੀ ਆਲੋਚਨਾ ਕੀਤੀ ਸੀ। ਇਆਲੀ ਨੇ ਕਿਹਾ ਕਿ 4 ਲੱਖ ਤੋਂ ਵੱਧ ਵੋਟਾਂ ਦੇ ਸਭ ਤੋਂ ਵੱਡੇ ਫਤਵੇ ਨਾਲ ਚੋਣ ਜਿੱਤਣ ਦੇ ਬਾਵਜੂਦ ਅੰਮ੍ਰਿਤਪਾਲ ਨੂੰ 3 ਸਾਲਾਂ ਤੋਂ ਉਹਨਾਂ ਦੇ ਹਲਕੇ ਤੋਂ ਦੂਰ ਰੱਖਿਆ ਗਿਆ ਹੈ ਅਤੇ ਜਦੋਂ ਉਹਨਾਂ ਦੀ ਵਾਪਸੀ ਦੀ ਉਮੀਦ ਸੀ ਤਾਂ ਪੁਲਿਸ ਉਹਨਾਂ ਨੂੰ ਇੱਕ ਹੋਰ ਝੂਠੇ ਕੇਸ ਵਿੱਚ ਹਿਰਾਸਤ ਵਿੱਚ ਲੈਣ ਦੀ ਯੋਜਨਾ ਬਣਾ ਰਹੀ ਹੈ। 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ। ਹੁਕਮਨਾਮਾ ਸਾਹਿਬ ਦੀ ਕਾਪੀ ਮੇਰੇ ਹੱਥ ਦੇ ਵਿੱਚ ਆ। ਉਸ ਹੁਕਮਨਾਮੇ ਦੇ ਵਿੱਚ ਜਥੇਦਾਰ ਸਾਹਿਬਾਨ ਵੱਲੋਂ ਇਹ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆਪਣੇ ਇਹਨਾਂ ਗੁਨਾਹਾਂ ਕਾਰਨ ਸਿੱਖ ਕੌਮ ਦੀ ਰਾਜਸੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ। ਇਸ ਲਈ ਪੰਜ ਸਿੰਘ ਸਾਹਿਬਾਨ ਵੱਲੋਂ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਆਰੰਭ ਕਰਨ। ਭਰਤੀ ਬੋਗਸ ਨਾ ਹੋਵੇ, ਆਧਾਰ ਕਾਰਡ ਦੀ ਕਾਪੀ ਸਹਿਤ ਮੈਂਬਰ ਬਣਾਇਆ ਜਾਵੇ, ਪੁਰਾਣੇ ਡੈਲੀਗੇਟ ਦੇ ਨਾਲ ਨਵੇਂ ਡੈਲੀਗੇਟ ਬਣਾ ਕੇ 6 ਮਹੀਨੇ ਦੇ ਅੰਦਰ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਵਿਧਾਨ ਮੁਤਾਬਕ ਕਰਨ। ਸੋ ਇਸ ਕਮੇਟੀ ਦੇ ਵਿੱਚ ਹੇਠ ਲਿਖੇ ਅਨੁਸਾਰ ਮੈਂਬਰ ਸ਼ਾਮਲ ਕੀਤੇ ਜਾਂਦੇ ਨੇ, ਜਿਸ ਦੇ ਵਿੱਚ 10 ਨੂੰ ਵੀ ਸ਼ਾਮਲ ਕੀਤਾ ਗਿਆ। 7 ਮੈਂਬਰ ਬਣਾਏ, ਜਿਹਦੇ ਵਿੱਚੋਂ 2 ਅਸਤੀਫਾ ਦੇ ਗਏ ਅਤੇ 5 ਮੈਂਬਰ ਰਹਿ ਗਏ। ਇਹ ਭਰਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ਸੀ, ਲੇਕਿਨ ਸੁਖਬੀਰ ਸਿੰਘ ਬਾਦਲ ਵੱਲੋਂ ਇਸ ਕਮੇਟੀ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਗਿਆ। ਉਸ ਤੋਂ ਬਾਅਦ ਸਿੰਘ ਸਾਹਿਬ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਘਵੀਰ ਸਿੰਘ ਜੀ ਵੱਲੋਂ ਸਾਨੂੰ ਆਦੇਸ਼ ਜਾਰੀ ਕੀਤਾ ਗਿਆ ਕਿ ਤੁਸੀਂ ਭਰਤੀ ਕਰੋ, ਅਤੇ ਅਸੀਂ ਪੂਰੀ ਤਨਦੇਹੀ ਨਾਲ, ਪੂਰੀ ਇਮਾਨਦਾਰੀ ਦੇ ਨਾਲ, ਤਨ ਮਨ ਧਨ ਦੇ ਨਾਲ, ਬਿਨਾਂ ਕਿਸੇ ਅਹੁਦੇ ਦੀ ਲਾਲਸਾ ਨੂੰ ਰੱਖ ਕੇ ਨਿਸ਼ਕਾਮ ਇਹ ਭਰਤੀ ਕੀਤੀ। ਭਰਤੀ ਕਰਕੇ ਜਦੋਂ ਅਸੀਂ ਭਰਤੀ ਕਰ ਰਹੇ ਸੀਗੇ ਉਸ ਸਮੇਂ ਦੌਰਾਨ ਵੀ ਜਿਹੜੀ ਹੈ ਸਾਡੇ ਜੋ ਧਿਆਨ 'ਚ ਗੱਲਾਂ ਆਈਆਂ ਸੰਗਤ ਵੱਲੋਂ, ਸਿੱਖ ਸੰਗਤ ਵੱਲੋਂ, ਨੌਜਵਾਨਾਂ ਵੱਲੋਂ, ਕਿ ਤੁਹਾਡੀ ਜਿਹੜੀਆਂ ਸਟੇਜਾਂ ਨੇ ਇਹਦੇ ਉੱਪਰ ਉਹ ਲੋਕ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਖੜ੍ਹੇ ਸੀ, ਜੋ ਨੈਤਿਕ ਅਧਿਕਾਰ ਗਵਾ ਚੁੱਕੇ। ਬੇਸ਼ੱਕ ਉਹ ਬੜੇ ਸਤਿਕਾਰਯੋਗ ਨੇ ਸਾਰੇ, ਸਾਡਾ ਕਿਸੇ ਨਾਲ ਕੋਈ ਨਿੱਜੀ ਕੋਈ ਮਸਲਾ ਨਹੀਂ। ਉਹ ਸਾਡੇ ਕੋਲ ਗੱਲਾਂ ਆਈਆਂ ਅਤੇ ਅਸੀਂ ਇਹ ਗੱਲਾਂ ਭਰਤੀ ਦੌਰਾਨ ਵੀ ਕੀਤੀਆਂ, ਲੇਕਿਨ ਉਹਨਾਂ ਆਗੂ ਸਾਹਿਬਾਨ ਵੱਲੋਂ ਸਾਨੂੰ ਇਹ ਕਿਹਾ ਗਿਆ ਕਿ ਭਰਤੀ ਕਮੇਟੀ ਦਾ ਕੰਮ ਸਿਰਫ ਭਰਤੀ ਕਰਨਾ। ਸੋ ਅਸੀਂ ਆਪਣੀ ਜੋ ਵੀ ਉਹ ਭਰਤੀ, ਸਾਨੂੰ ਇਹ ਸੀ ਵੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਸਾਡੀ ਡਿਊਟੀ ਲੱਗੀ ਆ, ਇਸ ਨੂੰ ਅਸੀਂ ਨੇਪਰੇ ਚਾੜੀਏ। ਬੜੇ ਚੈਲੰਜ ਸੀਗੇ, ਬੜਾ ਉਹਦੇ ਵਿੱਚ ਸਾਡੀ ਕਿਰਦਾਰ ਕੁਸ਼ੀ ਹੋਈ ਕਿ ਅਸੀਂ ਸਾਡਾ ਮਕਸਦ ਸਿਰਫ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਮੰਨਣਾ ਸੀ, ਲੇਕਿਨ ਅਕਾਲੀ ਦਲ ਵੱਲੋਂ, ਉਹਨਾਂ ਦੇ ਆਗੂਆਂ ਵੱਲੋਂ, ਉਹਨਾਂ ਦੇ IT ਵਿੰਗ ਵੱਲੋਂ ਬੜੀ ਕਿਰਦਾਰ ਕੁਸ਼ੀ ਸਾਡੀ ਕੀਤੀ ਗਈ। ਅਸੀਂ ਇਹ ਭਰਤੀ ਕਰਕੇ ਡੈਲੀਗੇਟ ਚੁਣ ਕੇ ਅੱਗੇ ਜੋ ਡੈਲੀਗੇਟਸ ਨੇ ਆਪਣਾ ਜਿਹੜਾ ਪ੍ਰਧਾਨ ਚੁਣ ਲਿਆ, ਉਹ ਸਾਡੀ ਜਿਹੜੀ ਡਿਊਟੀ ਸੀਗੀ ਅਸੀਂ ਆਪਣੀ ਜਿਹੜੀ ਉਹ ਪੂਰੀ ਕੀਤੀ। ਸਾਡੇ ਪੰਜਾਂ ਦੇ ਵਿੱਚੋਂ
ਕਿਸੇ ਨੇ ਇਹ ਨਹੀਂ ਕਿਹਾ ਕਿ ਮੈਂ ਪ੍ਰਧਾਨ ਬਣਨਾ, ਮੈਂ ਫਲਾਨਾ ਅਹੁਦਾ ਲੈਣਾ, ਨਾ ਕਿਸੇ ਦੀ ਕੋਈ ਲਾਲਸਾ ਸੀਗੀ। ਬੇਸ਼ੱਕ ਸਾਡੇ ਤੇ ਬੜੇ ਦਬਾਅ ਸੀ ਇਸ ਗੱਲ ਦੇ ਕਿ ਤੁਸੀਂ ਪ੍ਰਧਾਨ ਬਣੋ, ਜੇ ਬਣੋ। ਅਸੀਂ ਕਿਹਾ ਵੀ ਸਾਡੀ ਡਿਊਟੀ ਅਕਾਲ ਤਖਤ ਸਾਹਿਬ ਵੱਲੋਂ ਸਿਰਫ ਭਰਤੀ ਕਰਨ ਦੀ ਲੱਗੀ ਆ। ਜਿਸ ਦਿਨ ਭਰਤੀ ਹੋਈ, ਪ੍ਰਧਾਨ ਚੁਣੇ ਗਏ, ਸੋ ਉਸੇ ਦਿਨ ਹੀ ਮੈਂ ਇੱਛਾ ਜ਼ਾਹਰ ਕੀਤੀ ਸੀਗੀ ਬਾਕੀ ਕਮੇਟੀ ਮੈਂਬਰ ਸਾਹਿਬਾਨ ਨੇ ਕਿ ਸਾਡੀ ਜਿਹੜੀ ਡਿਊਟੀ ਲੱਗੀ ਸੀ, ਕਿਉਂਕਿ ਨਾ ਤਾਂ ਅਸੀਂ ਪਹਿਲਾਂ ਜਿਹੜੀ ਸੁਧਾਰ ਲਹਿਰ ਬਣੀ ਉਹਦਾ ਹਿੱਸਾ ਸੀ ਕਿ ਅਸੀਂ ਤਾਂ ਆਰਾਮ ਨਾਲ ਦਾ ਘਰ ਬੈਠੇ ਸੀ, ਵੀ ਮੇਰੀ ਡਿਊਟੀ ਖਤਮ ਹੋ ਗਈ ਹੈ ਤੇ ਮੈਨੂੰ ਤੁਸੀਂ ਅੱਜ ਮੈਂ ਇਹ ਤੋਂ ਇਜਾਜ਼ਤ ਲੈਣਾ ਚਾਹੁੰਦਾ, ਫਰਗ ਹੋਣਾ ਚਾਹੁੰਦਾ। ਲੇਕਿਨ ਉਹ ਕਹਿੰਦੇ ਕਿ ਨਹੀਂ, ਤੁਸੀਂ ਇੱਕ ਡਿਊਟੀ ਨਿਭਾਈ ਆ ਦੇ ਨਾਲ ਇਹ ਪੁਨਰ ਸੁਰਜੀਤ ਬਣਿਆ ਕਿ ਅੱਜ ਹੀ ਨੁਕਸਾਨ ਹੋਊ, ਤਾਂ ਮੈਂ ਚੁੱਪ ਕਰ ਗਿਆ। ਤਾਂ ਉਸ ਤੋਂ ਬਾਅਦ ਵੀ ਇੱਕ ਦੋ ਮੀਟਿੰਗਾਂ ਦੇ ਵਿੱਚ ਅਸੀਂ ਗਏ ਤਾਂ ਉੱਥੇ ਮੈਂ ਫਿਰ ਉਹੀ ਗੱਲ ਰੱਖੀ ਕਿ ਸੰਗਤ ਦੀਆਂ ਭਾਵਨਾਵਾਂ ਨੇ ਕਿ ਜਿਹੜੀ ਲੀਡਰਸ਼ਿਪ ਨੈਤਿਕ ਅਧਿਕਾਰ ਗਵਾ ਚੁੱਕੀ ਜਾਂ ਕਿਹਾ ਗਿਆ ਉੱਥੋਂ ਜਸਦਰ ਸਿੰਘ ਸਾਹਿਬਾਨ ਵੱਲੋਂ 2 ਦਸੰਬਰ ਦੇ ਹੁਕਮਨਾਮੇ ਦੇ ਵਿੱਚ, ਉਹ ਇੱਕ ਘੱਟੋ ਘੱਟ ਨਹੀਂ, ਜ਼ਿਆਦਾ ਨਹੀਂ ਤਾਂ ਕੁਝ ਸਮੇਂ ਲਈ 1 ਸਾਲ ਲਈ ਪਿੱਛੇ ਹਟ ਜਾਣ, ਬਾਅਦ ਫਿਰ ਅੱਗੇ ਆ ਜਾਣ ਉਹਨਾਂ ਦੇ ਕੋਈ ਪਰਿਵਾਰ ਦੇ ਮੈਂਬਰ, ਤਾਂ ਇਹ ਜਿਹੜਾ ਪੁਨਰ ਸੁਰਜੀਤ ਆ ਤੁਹਾਡਾ ਕਾਮਯਾਬ ਹੋ ਜਾਊਗਾ, ਲੋਕਾਂ ਦਾ ਸਹਿਯੋਗ ਮਿਲੂਗਾ ਸੰਗਤ ਦਾ। ਸੋ ਪਿੱਛੇ ਨਹੀਂ ਹਟੇ। ਉਹਨਾਂ ਨੇ ਸਾਨੂੰ ਇਹ ਕਿਹਾ ਗਿਆ ਕਿ ਤੁਹਾਡਾ ਕੰਮ ਖਤਮ ਹੋ ਗਿਆ, ਭਰਤੀ ਦਾ, ਕਮੇਟੀ ਦਾ ਕੰਮ ਇੱਥੇ ਤੱਕ ਸੀ, ਤੁਹਾਡਾ ਖਤਮ ਹੋ ਗਿਆ। ਲੇਕਿਨ ਫਿਰ ਹੋਇਆ ਕਿ ਉਹ ਨਹੀਂ ਪਿੱਛੇ ਹਟੇ, ਤਾਂ ਸੰਗਤ ਪਿੱਛੇ ਹਟ ਗਈ ਉਹਨਾਂ ਤੋਂ। ਪੁਨਰ ਸੁਰਜੀਤ ਦੇ ਪਿੱਛੋਂ ਜਿਹੜੇ ਲੋਕ ਸੀ ਉਹ ਪਿੱਛੇ ਹਟਣੇ ਸ਼ੁਰੂ ਹੋ ਗਏ, ਵਰਕਰ ਪਿੱਛੇ ਹਟਣੇ ਸ਼ੁਰੂ ਹੋ ਗਏ, ਕੁਛ ਜਿਹੜੇ ਲੀਡਰ ਸੀ ਉਹ ਵੀ ਪਿੱਛੇ ਹਟਣੇ ਸ਼ੁਰੂ ਹੋ ਗਏ। ਸੋ ਇਸੇ ਕਰਕੇ ਜਿਹੜੇ ਇਹ ਹਾਲਾਤ ਜਿਹੜੇ ਬਣੇ ਆ। ਸੋ ਉਸ ਤੋਂ ਬਾਅਦ ਮੈਂ ਕੋਸ਼ਿਸ਼ ਜਾਰੀ ਰੱਖੀ, ਮੈਂ 1-2 ਮੀਟਿੰਗਾਂ ਦੇ ਵਿੱਚ ਗਿਆ, ਲੇਕਿਨ ਮੀਟਿੰਗ ਦੇ ਵਿੱਚ ਜਿਹੜੀ ਵੀ ਅਸੀਂ ਕੋਈ ਸੁਝਾਅ ਦਿੰਦੇ ਸੀ, ਗੱਲ ਕਰਦੇ ਸੀ, ਲੇਕਿਨ ਜਦੋਂ ਕੋਈ ਫੈਸਲਾ ਅਗਲੇ ਦਿਨ ਆਉਂਦਾ ਸੀਗਾ, ਅਸੀਂ ਉੱਥੇ ਕੋਈ ਫੈਸਲਾ ਕਰਕੇ ਆਉਂਦੇ ਸੀ, ਲੇਕਿਨ ਅਗਲੇ ਦਿਨ ਜਦੋਂ ਅਖਬਾਰ ਦੇ ਵਿੱਚ ਨਿਊਜ਼ ਲੱਗਦੀ ਸੀ ਉਹਦੇ ਬਿਲਕੁਲ ਉਲਟ ਲੱਗਦੀ ਸੀਗੀ। ਚਲੋ ਉਸ ਤੋਂ ਬਾਅਦ ਮੇਰੀ ਕੋਸ਼ਿਸ਼ ਰਹੀ ਪਹਿਲੇ ਦਿਨ ਤੋਂ ਕਿ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸਾਰੀਆਂ ਪੰਥਕ ਧਿਰਾਂ ਨੂੰ ਇਕੱਠਾ ਕਰਨਾ, ਨਾ ਕਿ ਕੋਈ ਵੱਖਰੇ ਚੁੱਲ੍ਹੇ ਬਣਾਉਣੇ, ਸਾਰਿਆਂ ਨੂੰ ਇਕੱਠੇ ਕਰਨਾ ਇੱਕ ਪਲੇਟਫਾਰਮ 'ਤੇ। ਸੋ ਉਹਦੇ ਲਈ ਅਸੀਂ ਯਤਨ ਬੜੇ ਜਾਰੀ ਕੀਤੇ, ਬੜੀ ਕੋਸ਼ਿਸ਼ ਕੀਤੀ ਮੈਂ, ਕਿਉਂਕਿ ਉਸੇ ਟਾਈਮ ਹੀ ਪੁਨਰ ਸੁਰਜੀਤ ਦੀ ਭਰਤੀ ਚੱਲ ਰਹੀ ਸੀ ਅਤੇ ਨਾਲ ਦੀ ਜਿਹੜੀ ਵਾਰਸ ਪੰਜਾਬ ਜਿਹੜੀ ਪਾਰਟੀ ਜਿਹੜੀ ਉਹ ਹੋਂਦ ਦੇ ਵਿੱਚ ਆਈ। ਭਾਈ ਅੰਮ੍ਰਿਤਪਾਲ ਸਿੰਘ ਜੀ ਜੋ ਇੱਕ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਗੁਰੂ ਦੇ ਲੜ ਲਾਉਣ ਲੱਗਿਆ, ਅੰਮ੍ਰਿਤ ਛਕਾਉਣ ਲੱਗਿਆ, ਸੋ ਉਹ ਇੱਕ ਖਾਲਸਾ ਵੀਰ ਸ਼ੁਰੂ ਹੋਈ। ਤਾਂ ਦੂਸਰੇ ਪਾਸੇ ਵਾਰਸ ਪੰਜਾਬ ਜਿਹੜੀ ਉਹ ਵੀ ਜਿਹੜੀ ਜਥੇਬੰਦੀ ਹੋਂਦ ਦੇ ਵਿੱਚ ਆ ਗਈ। ਅਤੇ ਸਾਡੀ ਕੋਸ਼ਿਸ਼ ਸੀ ਕਿ ਇਹਨਾਂ ਨੂੰ ਇਕੱਠਾ ਕੀਤਾ ਜਾਵੇ। ਮੈਂ ਬੜੇ ਯਤਨ ਕੀਤੇ, 7-8 ਮਹੀਨੇ ਦੇ ਯਤਨਾਂ ਤੋਂ ਬਾਅਦ ਇੱਕ ਤਾਲਮੇਲ ਕਮੇਟੀ ਬਣੀ ਅਤੇ ਉਸ ਤਾਲਮੇਲ ਕਮੇਟੀ ਦੀਆਂ 2-3 ਮੀਟਿੰਗਾਂ ਹੋਈਆਂ। ਜਦੋਂ ਉਹਦੇ ਵਿੱਚ ਫਿਰ ਉਹੀ ਗੱਲ ਫੇਰ ਆ ਗਈ ਕਿ ਜਿਹੜੀ ਸਿੱਖ ਸੰਗਤ ਦਾ, ਜਦੋਂ ਉਹਨਾਂ ਨੇ ਆਪਣੀ ਮੀਟਿੰਗ ਕੀਤੀ ਵਾਰਸ ਪੰਜਾਬ ਨੇ, ਤਾਂ ਨੌਜਵਾਨਾਂ ਤੋਂ ਹੋਰ ਸਾਰੀ ਸਿੱਖ ਸੰਗਤ ਤੋਂ ਰਾਏ ਲਈ ਗਈ, ਤਾਂ ਉੱਥੇ ਫਿਰ ਉਹੀ ਗੱਲ ਆਈ ਕਿ ਉਹ ਜਿਹੜੀ ਲੀਡਰਸ਼ਿਪ ਹੈਗੀ ਆ ਉਹਨੂੰ ਕੁਝ ਸਮੇਂ ਲਈ ਪਿੱਛੇ ਕੀਤਾ ਜਾਵੇ। ਲੇਕਿਨ ਉਹ ਮੰਨਣ ਤੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਵੀ ਇਹ ਅਸੀਂ ਤਾਂ ਸਜ਼ਾ ਭੁਗਤ ਚੁੱਕੇ ਹਾਂ। ਠੀਕ ਆ, ਉਹ ਸਤਿਕਾਰਯੋਗ ਨੇ, ਸਾਡਾ ਕਿਸੇ ਨਾਲ ਕੋਈ ਨਿੱਜੀ ਰੌਲਾ ਨਹੀਂ। ਅਸੀਂ ਤਾਂ ਸੰਗਤ ਦੀਆਂ ਜੋ ਪੰਥ ਦੀਆਂ ਭਾਵਨਾਵਾਂ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਜੇ ਅਸੀਂ ਪੰਥ ਦੀਆਂ ਭਾਵਨਾਵਾਂ ਅਨੁਸਾਰ ਫੈਸਲੇ ਲਵਾਂਗੇ ਤਾਂ ਪੰਥ ਸਾਡੇ ਨਾਲ ਖੜੂਗਾ, ਲੋਕ ਸਾਡੇ ਨਾਲ ਖੜਨਗੇ। ਜੇ ਅਸੀਂ ਆਪਣੇ ਪ੍ਰੋਗਰਾਮ ਦੇਵਾਂਗੇ ਤਾਂ ਫਿਰ ਲੋਕ ਤੁਹਾਡਾ ਸਾਥ ਨਹੀਂ ਦੇਣਗੇ। ਸੋ ਇਸ ਲਈ ਇਹੀ ਕਾਰਨ ਹੋਇਆ ਕਿ ਜਿਹੜਾ ਇਹ ਤਾਲਮੇਲ ਵੀ ਟੁੱਟਿਆ, ਉਹਦਾ ਵੀ ਕਾਰਨ ਵੀ ਉਹੀ ਆ। ਸੋ ਇਹੀ ਕਾਰਨਾਂ ਕਰਕੇ ਹੀ ਇਹ ਜਿਹੜੀ ਪੁਨਰ ਸੁਰਜੀਤ ਨੂੰ ਜਿਹੜੀ ਇਹ ਵੱਡੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਲੋਕ ਜਿਹੜੇ ਉਹਨਾਂ ਤੋਂ ਪਿੱਛੇ ਹਟੇ ਆ, ਇਹਦੇ ਸਾਰੇ ਇਹੀ ਕਾਰਨ ਨੇ। ਸੋ ਇਸੇ ਕਰਕੇ ਜਦੋਂ ਕੋਈ ਗੱਲ ਕੋਈ ਮੰਨਣ ਨੂੰ ਤਿਆਰ ਹੀ ਨਹੀਂ, ਸੋ ਇਸੇ ਕਰਕੇ ਹੀ ਮੈਂ ਅੱਜ ਇਹ ਫੈਸਲਾ ਲਿਆ ਕਿ ਮੈਂ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅੱਜ ਮੈਂ ਅਸਤੀਫਾ ਦੇ ਰਿਹਾ। ਅਤੇ ਇਹ ਵੀ ਮੈਂ ਧਿਆਨ ਦੇ ਵਿੱਚ ਲਿਆਦਾ ਵੀ ਕਿਸੇ ਵੀ ਹੋਰ ਪਾਰਟੀ ਜਿਹਦੇ ਵਿੱਚ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਨੇ, ਕਹਿਣ ਤੋਂ ਭਾਵ ਕਿ ਚਾਹੇ ਬੀਜੇਪੀ ਆ, ਚਾਹੇ ਕਿੰਨੇ ਵੀ ਦਬਾਅ ਦੇ ਬਾਵਜੂਦ ਵੀ, ਬੜੇ ਦਬਾਅ ਹੁੰਦੇ ਹੀ ਨੇ, ਤੁਹਾਨੂੰ ਪਤਾ ਕਿ ਅੱਜ ਕੱਲ੍ਹ ਦੇ ਜੋ ਹਾਲਾਤ ਚੱਲ ਰਹੇ ਨੇ, ਨਾ ਬੀਜੇਪੀ ਦੇ ਵਿੱਚ, ਨਾ ਆਮ ਆਦਮੀ ਪਾਰਟੀ ਦੇ ਵਿੱਚ, ਨਾ ਕਾਂਗਰਸ ਦੇ ਵਿੱਚ, ਨਾ ਬਾਦਲ ਦਲ ਦੇ ਵਿੱਚ ਅਸੀਂ ਜਾਣ ਬਾਰੇ ਸੋਚ ਵੀ ਨਹੀਂ ਸਕਦੇ। ਸੋ ਇਸ ਲਈ ਜੋ ਵੀ ਆਉਣ ਵਾਲਾ ਸਮਾਂ ਅੱਗੇ ਵਿਚਾਰ ਕਰਾਂਗੇ। ਸਾਰੀਆਂ ਜਿਹੜੀਆਂ ਸਿੱਖ ਬੁੱਧੀਜੀਵੀ ਸ਼ਖਸੀਅਤਾਂ ਨੇ, ਸਮੁੱਚੇ ਪੰਥ ਦੀਆਂ ਭਾਵਨਾਵਾਂ ਅਨੁਸਾਰ ਜਿਹੜਾ ਫੈਸਲਾ ਹੋਊਗਾ, ਜੋ ਵੀ ਕੰਮ ਕਰਾਂਗੇ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਤੇ ਪੰਥ ਦੀਆਂ ਭਾਵਨਾ ਅਨੁਸਾਰ ਪੰਥਕ ਧਿਰ ਦਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਾਥ ਦੇਵਾਂਗੇ। ਸੋ ਇਸ ਲਈ ਮੈਂ ਅੱਜ ਫਿਰ ਇਹ ਦੱਸਣਾ ਚਾਹੁੰਦਾ ਕਿ ਪੁਨਰ ਸੁਰਜੀਤ ਦੇ ਸਾਰੇ ਅਹੁਦਿਆਂ ਤੋਂ ਮੈਂ ਅੱਜ ਅਸਤੀਫਾ ਦੇ ਰਿਹਾ ਅਤੇ ਗੁਰੂ ਸਾਹਿਬ ਆਉਣ ਵਾਲੇ ਸਮੇਂ 'ਚ ਸਮੱਤ ਬਖਸ਼ਣ ਕਿ ਅਸੀਂ ਨਿਸ਼ਕਾਮ ਨਿਸਵਾਰਥ ਪੰਥ ਤੇ ਪੰਜਾਬ ਦੀ ਜਿਹੜੀ ਚੜ੍ਹਦੀ ਕਲਾ ਲਈ ਕੰਮ ਕਰ ਸਕੀਏ। ਜਲੰਧਰ ਦੇ ਰਾਜਾ ਗਾਰਡਨ ਵਿੱਚ ਬੀਤੀ ਰਾਤ ਗੁਟਕਾ ਸਾਹਿਬ ਦੀ ਬੇਅਦਬੀ ਕਾਰਨ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵਿੱਚ ਭਾਰੀ ਰੋਸ ਹੈ। ਸਿੱਖ ਜਥੇਬੰਦੀਆਂ ਅਤੇ ਸੰਗਤਾਂ ਦੇ ਰੋਸ ਨੂੰ ਸ਼ਾਂਤ ਕਰਨ ਲਈ ਬਸਤੀ ਬਾਵਾ ਖੇਲ ਦੀ ਪੁਲਿਸ ਅਤੇ PCR ਟੀਮਾਂ ਦੀ ਇਲਾਕੇ ਵਿੱਚ ਤੈਨਾਤੀ ਕਰਕੇ ਗਸ਼ਤ ਵਧਾ ਦਿੱਤੀ ਗਈ ਹੈ। ਗੁਟਕਾ ਸਾਹਿਬ ਦੀ ਬੇਅਦਬੀ ਬੀਤੀ ਰਾਤ 11 ਵਜੇ ਹੋਈ ਹੈ। ਗੁਟਕਾ ਸਾਹਿਬ ਦੇ ਅੰਗਾਂ ਨੂੰ ਸਿੱਖੀ ਦੀ ਮਰਿਆਦਾ ਅਨੁਸਾਰ ਸਤਿਕਾਰ ਸਹਿਤ ਥਾਣੇ ਵਿੱਚ ਲਿਜਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਬੇਅਦਬੀ ਤੋਂ ਬਾਅਦ ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਬੇਅਦਬੀ ਵਿਰੋਧੀ ਨਵੇਂ ਬਣਾਏ ਕਾਨੂੰਨ ਤੋਂ ਬਾਅਦ ਜਲੰਧਰ ਵਿੱਚ ਇਹ ਪਹਿਲਾ ਮਾਮਲਾ ਦਰਜ ਹੋਇਆ ਹੈ। ਇਸ ਸੰਬੰਧੀ ADCP ਹੈੱਡਕੁਆਰਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਲੰਧਰ ਵਿੱਚ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਪਾਵਨ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋਇਆ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਅਜਿਹੇ ਮਾਮਲਿਆਂ ਵਿੱਚ ਗੰਭੀਰਤਾ ਅਤੇ ਸਖਤੀ ਨਾਲ ਕਾਰਵਾਈ ਨਾ ਹੋਣ ਕਾਰਨ ਦੋਸ਼ੀਆਂ ਦੇ ਹੌਸਲੇ ਲਗਾਤਾਰ ਵਧ ਰਹੇ ਹਨ। ਪੰਜਾਬ ਸਰਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਵਿੱਚ ਸੋਧ ਨੂੰ ਲੈ ਕੇ ਬੇਅਦਬੀ ਦੇ ਦੋਸ਼ੀਆਂ ਨੂੰ ਸਖਤ ਸਜ਼ਾ ਦੇਣ ਦਾ ਪ੍ਰਚਾਰ ਤਾਂ ਕਰ ਰਹੀ ਹੈ, ਪਰੰਤੂ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਅਤੇ ਇਸ ਪਿੱਛੇ ਸਾਜ਼ਿਸ਼ ਕਰਨ ਵਾਲਿਆਂ ਨੂੰ ਸਾਹਮਣੇ ਲਿਆਉਣ ਵਿੱਚ ਫੇਲ ਸਾਬਿਤ ਹੋ ਰਹੀ ਹੈ। ਤੇ ਅਸੀਂ ਇਹ ਹਰਿਆਣੀ ਸਾਨੂੰ ਆਪਣੇ ਦਿਮਾਗ ਤੇ ਹੁੰਦੀ ਆ, ਇਹਦਾ ਪ੍ਰਵਾਸੀ ਆ, ਪ੍ਰਵਾਸੀਆਂ ਨੂੰ ਕੀ ਪਤਾ ਇੱਥੇ ਕਿੱਦਾਂ, ਸਾਨੂੰ ਉਹਨਾਂ ਨੂੰ ਪੁੱਛਿਆ ਹੀ, ਉਹ ਕਹਿੰਦੇ ਸਾਨੂੰ ਨਹੀਂ ਪਤਾ। ਅਸੀਂ ਤੇ ਇਹ ਸੋਚਦੇ ਪਏ ਆ ਕਿ ਬਾਣੀ ਗੁਟਕਾ ਸਾਹਿਬ ਆ ਕਿੱਦਾਂ ਗਿਆ ਇੱਥੇ। ਪੋਥੀ ਸਾਹਿਬ ਪੋਥੀ ਪਰਮੇਸ਼ਰ ਦਾ ਥਾਓ, ਜਿਹੜੀ ਪੋਥੀ ਏ ਇਹ ਪਰਮੇਸ਼ਰ ਦੀ ਥਾਂ ਆ, ਠੀਕ ਹੈ ਜੀ, ਮਹਾਰਾਜ ਦੀ ਪੋਥੀ ਆ। ਅਸਲ ਵਿੱਚ ਉਹ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਜਾਂ ਗੁਰੂ ਗੁਟਕਾ ਸਾਹਿਬ ਜੀ ਦੀ ਗੁਟਕਾ ਸਾਹਿਬ ਦੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਆ। ਪਤਾ ਨਹੀਂ ਇਹਨਾਂ ਦੀ ਸੋਚ ਕਿੱਥੇ ਜਾ ਰਹੀ ਹੈ, ਕੀ ਕਰਦੇ ਪਏ ਨੇ। ਸਗੋਂ ਇਹ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਆ। ਇਹ ਉਹ ਲੋਕ ਨੇ ਜਿਹੜੀਆਂ ਬਾਹਰਲੀਆਂ ਸਟੇਜਾਂ ਤੋਂ ਆ ਕੇ ਤੇ ਵਸੇ ਨੇ। ਇਹ ਉਹ ਲੋਕ ਅੱਜ ਦੂਜੇ ਪੰਜਾਬੀਆਂ ਨੂੰ ਤੰਗ ਕਰ ਰਹੇ ਨੇ। ਜਿਹੜੇ ਪੰਜਾਬੀ ਇੱਥੇ ਰਹਿੰਦੇ ਸੀ ਨਾ, ਉਹ ਬਹੁਤ ਵਧੀਆ ਰਹਿੰਦੇ ਸੀਗੇ। ਤੇ ਮੇਰੇ ਜਿਹੜੇ ਇੱਥੇ ਜਦੋਂ ਭਈਆ ਪ੍ਰਵਾਸੀ ਆ ਗਿਆ, ਫਿਰ ਥੋੜਾ ਪੰਜਾਬ ਦੇ ਵਿੱਚ ਥੋੜਾ ਗੰਦ ਪੈ ਗਏ। ਬਾਬਾ ਜੀ ਪੁਲਿਸ ਪਹੁੰਚੀ ਹੋਈ ਹੈ, ਕੀ ਕਾਰਵਾਈ ਕੀਤੀ ਹੁਣ ਤੱਕ ਇਹਨਾਂ ਨੇ? ਪੁਲਿਸ ਸਾਈਕਲ ਲੱਗੀ ਹੋਈ ਆ ਜੀ, ਕੈਮਰੇ ਕੁਮਰੇ ਚੈੱਕ ਕਰ ਰਹੀ ਹੈ ਪੁਲਿਸ ਪੂਰੀ ਤਰ੍ਹਾਂ। ਉਹ ਆਪਣੇ ਵੱਲੋਂ ਪੂਰੀ ਜਾਂਚ ਕਰ ਰਹੀ ਹੈ। ਜੇ ਅਸੀਂ ਉਹਨਾਂ ਨੂੰ ਇੱਕ ਵਾਰੀ ਇੱਕ ਗੱਲ ਕਹਿਤੀ ਹੈ ਕਿ 1-2 ਦਿਨ ਦੇ ਵਿੱਚ ਜਾਂ ਕੱਲ ਸਵੇਰ ਤੱਕ ਸਾਨੂੰ ਬੰਦਾ ਹਾਜ਼ਰ ਚਾਹੀਦਾ ਜੀ, ਠੀਕ ਹੈ ਜੀ। ਜੇ ਅਸੀਂ ਭਗਵੰਤ ਮਾਨ ਸਾਹਿਬ ਨੇ ਕਾਨੂੰਨ ਬਣਾਇਆ ਜੀ, ਉਹ ਜ਼ਰੂਰ ਸਾਨੂੰ ਉਹਨਾਂ ਦੇ ਭਰੋਸਾ ਆ, ਜ਼ਰੂਰ ਕਾਨੂੰਨ ਆਪਣੇ ਕੀ ਪਾਸ ਹੋਏਗਾ, ਪਾਸ ਹੋ ਚੁੱਕਾ ਆ। ਇਹ ਕੰਮ ਕਰਨਗੇ ਕਾਨੂੰਨ। ਕੱਲ ਰਾਤੀ 10:45 ਵਜੇ ਦੇ ਕਰੀਬ ਸਾਨੂੰ ਸੂਚਨਾ ਮਿਲੀ ਸੀ ਕਿ ਥਾਣਾ ਬਸਤੀ ਬਾਵਾ ਖੇਲ ਏਰੀਏ ਵਿੱਚ ਬਾਬਾ ਬੁੱਢਾ ਪੁਲ ਦੇ ਨੇੜੇ ਇੱਕ ਗਲੀ ਵਿੱਚ ਕਿਸੇ ਨੇ ਗੁਟਕਾ ਸਾਹਿਬ ਦੇ ਅੰਗ ਖਿਲਾਰੇ ਹੋਇਆ। ਜੋ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਸੇ ਸਮੇਂ ਪੁਲਿਸ ਟੀਮਾਂ ਤੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ। ਮੌਕੇ ਤੇ ਵੈਰੀਫਾਈ ਕਰਨ ਉਪਰੰਤ FIR ਨੰਬਰ 125/26 ਅਧੀਨ ਧਾਰਾ 299 BNS ਸੈਕਸ਼ਨ 5 ਦਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਅਮੈਂਡਮੈਂਟ ਐਕਟ 2026 ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ਼ ਕੀਤੀ। No one in charge. No one is in charge. No one. You have no right to say that. I'm not going to make judgment here. I'm not going to make judgment here. You guys are a group. You must handle this within yourselves. You understand that? Am I clear? Yes. This is not a robbery. ਅਮਰੀਕਾ ਦੇ ਫਿਲਾਡੈਲਫੀਆ ਗੁਰਦੁਆਰਾ ਸਾਹਿਬ ਤੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਗੋਲਕ ਦੀ ਗਿਣਤੀ ਨੂੰ ਲੈ ਕੇ ਪੈਦਾ ਹੋਏ ਵਿਵਾਦ ਸਮੇਂ ਪੁਲਿਸ ਨੰਗੇ ਸਿਰ ਅਤੇ ਜੁੱਤੀਆਂ ਸਮੇਤ ਹੀ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋ ਗਈ। ਗੁਰਦੁਆਰਾ ਪ੍ਰਬੰਧਕ ਕਮੇਟੀ ਪੁਲਿਸ ਨੂੰ ਦੇਖ ਕੇ ਉੱਥੋਂ ਗਾਇਬ ਹੋ ਗਈ, ਜਦਕਿ ਸੰਗਤ ਉੱਥੇ ਹੀ ਖੜੀ ਰਹੀ। ਵਾਇਰਲ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਗੋਲਕ ਦੇ ਨੇੜੇ ਨੋਟਾਂ ਦਾ ਢੇਰ ਲੱਗਿਆ ਹੋਇਆ, ਜਿਸ ਵਿੱਚ ਪੁਲਿਸ ਮੁਲਾਜ਼ਮ ਜੁੱਤੀਆਂ ਅਤੇ ਨੰਗੇ ਸਿਰ ਖੜੇ ਦਿਖਾਈ ਦੇ ਰਹੇ ਹਨ। ਸਭ ਤੋਂ ਜ਼ਿਆਦਾ ਸ਼ਰਮਨਾਕ ਗੱਲ ਇਹ ਸੀ ਕਿ ਸਮਝੌਤੇ ਸਮੇਂ ਵੀ ਪੁਲਿਸ ਮੁਲਾਜ਼ਮ ਨੰਗੇ ਸਿਰ ਅਤੇ ਜੁੱਤੀਆਂ ਸਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਪਿੱਠ ਕਰਕੇ ਖੜੇ ਰਹੇ, ਜਦਕਿ ਵਿਵਾਦ ਵਿੱਚ ਸ਼ਾਮਿਲ ਲੋਕ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਨਹੀਂ ਸਨ। ਇਸ ਘਟਨਾ ਤੋਂ ਬਾਅਦ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਮਰੀਕਾ ਦੇ ਸ਼ਹਿਰ ਫਿਲਾਡੈਲਫੀਆ ਦੇ ਵਿੱਚ ਗੁਰਦੁਆਰਾ ਸਾਹਿਬ ਜੋ ਉੱਥੇ ਸਥਾਪਿਤ ਹੈ, ਉਸ ਗੁਰਦੁਆਰੇ ਦੀ ਇੱਕ ਤਸਵੀਰ ਆਈ ਹੈ, ਵੀਡੀਓ ਆਈ ਹੈ, ਜਿਸ ਨੇ ਸਿੱਖਾਂ ਦੇ ਮਨ ਤੇ ਬਹੁਤ ਡੂੰਘਾ ਜਿਹੜਾ ਕਿ ਦਰਦ ਦਿੱਤਾ। ਉੱਥੋਂ ਦੇ ਪ੍ਰਬੰਧਕਾਂ ਦਾ ਆਪਸੀ ਨਿੱਜੀ ਮਸਲਾ, ਚਾਹੇ ਉਹ ਗੋਲਕ ਦਾ ਜਾਂ ਚਾਹੇ ਉੱਥੋਂ ਦੀ ਚੌਧਰ ਦਾ, ਉਸ ਦੇ ਨਾਲ ਜੋ ਤਸਵੀਰ ਦਿਖਾਈ ਦਿੱਤੀ ਹੈ ਕਿ ਗੁਰੂ ਦੀ ਗੋਲਕ ਦੇ ਲਾਗੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ਮਾਨ ਨੇ, ਉਸ ਦੇ ਸਾਹਮਣੇ ਜਿਹੜੀ ਉੱਥੋਂ ਦੀ ਪੁਲਿਸ ਹੈ ਉਹ ਜੁੱਤੀਆਂ ਪਾ ਕੇ ਉੱਥੇ ਖੜੀ ਹੈ ਤੇ ਆਪਣੇ ਸਿੱਖ ਜਿਹੜੇ ਆ ਉੱਥੇ ਖੜੇ ਦਿਖਾਈ ਦਿੰਦੇ ਨੇ। ਸੋ ਇਹ ਬਹੁਤ ਮਾੜੀ ਗੱਲ ਹੈ। ਇਹਦਾ ਕਾਰਨ ਕੀ ਬਣਿਆ, ਕੌਣ ਲੋਕ ਨੇ, ਇਸ ਮਾਮਲੇ ਦੀ ਤਸਵੀਰ ਪੈਦਾ ਕਿਹਨਾਂ ਨੇ ਕੀਤੀ, ਉਹਨਾਂ ਲੋਕਾਂ ਨੂੰ ਅਸੀਂ ਅਕਾਲ ਤਖਤ ਸਾਹਿਬ ਜੀ ਨੂੰ ਅਪੀਲ ਕਰਾਂਗੇ ਤੇ ਉੱਥੋਂ ਦੀ ਸੰਗਤ ਨੂੰ ਅਪੀਲ ਕਰਾਂਗੇ, ਇਸ ਗੱਲ ਲਈ ਸਹਿਯੋਗ ਕਰੋ
ਕਿ ਜਿਹੜੀ ਇਹ ਤਸਵੀਰ ਬਣੀ ਆ ਇਹਦਾ ਕਾਰਨ ਕੌਣ ਲੋਕ ਨੇ। ਅਕਾਲ ਤਖਤ ਸਾਹਿਬ ਉਹਨਾਂ ਤੇ ਜਿਹੜਾ ਵਾ ਐਕਸ਼ਨ ਲਵੇ ਤਾਂ ਕਿ ਕੋਈ ਗਾਹਾਂ ਅੱਗੇ ਤੌਰ ਤੇ ਇਸ ਤਰ੍ਹਾਂ ਦੇ ਹਾਲਾਤ ਨਾ ਬਣ ਕਿ ਪੁਲਿਸ ਨੂੰ ਇਸ ਢੰਗ ਤਰੀਕੇ ਨਾਲ ਬੇਅਦਬੀ ਕਰਨ ਦਾ ਜਿਹੜਾ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਣਾਏ ਗਏ ਜਾਗਰ ਜੋਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026 ਦੀਆਂ ਕੁਝ ਇਤਰਾਜ਼ਯੋਗ ਮਦਾਂ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 31 ਮਈ ਨੂੰ ਇੱਕ ਵੱਡਾ ਪੰਥਕ ਇਕੱਠ ਸੱਦਿਆ ਗਿਆ ਹੈ ਜੋ ਕਿ ਗੁਰਦੁਆਰਾ ਬਾਬਾ ਬਕਾਲਾ ਵਿਖੇ ਹੋਵੇਗਾ। ਇਸ ਦਾ ਖੁਲਾਸਾ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ। ਉਹਨਾਂ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਵੀ ਕੀਤਾ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਆਪ ਸਰਕਾਰ ਵੱਲੋਂ ਬਣਾਏ ਗਏ ਸੋਧ ਐਕਟ ਦੇ ਵਿੱਚ ਕੁਝ ਮਦਾਂ ਤੇ ਸਖਤ ਇਤਰਾਜ਼ ਹੈ, ਜਿਨ੍ਹਾਂ ਵਿੱਚ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਮਾਮਲੇ ਨੂੰ ਲੈ ਕੇ ਹੈ, ਜਿਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਸਮੁੱਚੇ ਵੇਰਵੇ ਜਨਤਕ ਕਰਨ ਲਈ ਆਖਿਆ ਗਿਆ ਹੈ, ਅਤੇ ਦੂਜਾ ਕਸਟੋਡੀਅਨ ਨਾਲ ਸੰਬੰਧਿਤ ਮਦ ਹੈ। ਉਹਨਾਂ ਆਖਿਆ ਕਿ 2020 ਤੋਂ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ਨਾ ਅਤੇ ਇਸ ਨੂੰ ਸੰਗਤ ਤੱਕ ਭੇਜਣ ਦੇ ਸਮੁੱਚੇ ਵੇਰਵੇ ਰੱਖੇ ਗਏ ਹਨ। ਇਸ ਦਾ ਸਮੁੱਚਾ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਕੋਲ ਹੈ, ਪਰ ਹੁਣ ਸਰਕਾਰ ਵੱਲੋਂ ਇਸ ਨੂੰ ਜਨਤਕ ਕਰਨ ਲਈ ਆਖਿਆ ਗਿਆ ਹੈ, ਜਿਸ ਤੇ ਸਿੱਖ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਇਤਰਾਜ਼ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਕਸਟੋਡੀਅਨ ਸੰਬੰਧੀ ਮਦ ਵੀ ਸਖਤ ਇਤਰਾਜ਼ਯੋਗ ਹੈ, ਜਿਸ ਵਿੱਚ ਬੇਅਦਬੀ ਕਰਨ ਵਾਲੇ ਨੂੰ ਇੱਕ ਪਾਸੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸਾਂਭ ਸੰਭਾਲ ਕਰਨ ਵਾਲੇ ਨੂੰ ਦੋਸ਼ੀ ਦੀ ਕਤਾਰ ਵਿੱਚ ਸ਼ਾਮਿਲ ਕੀਤਾ ਗਿਆ ਹੈ। ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਬੇਅਦਬੀ ਕਰਨ ਵਾਲੇ ਨੂੰ ਸਖਤ ਸਜ਼ਾ ਦੇਣ ਦੇ ਮਾਮਲੇ ਵਿੱਚ ਕਾਨੂੰਨ ਸੰਬੰਧੀ ਕੋਈ ਇਤਰਾਜ਼ ਨਹੀਂ ਹੈ, ਪਰ ਬਾਕੀ ਇਹਨਾਂ ਮਦਾਂ ਤੇ ਸਖਤ ਇਤਰਾਜ਼ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੇ ਗਏ ਆਦੇਸ਼ ਤੇ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਤੇ ਉਸ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀਆਂ ਮੀਟਿੰਗਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਇਹਨਾਂ ਮਾਮਲਿਆਂ ਬਾਰੇ ਸਖਤ ਇਤਰਾਜ਼ ਉੱਭਰ ਕੇ ਸਾਹਮਣੇ ਆਏ ਹਨ। ਇਸੇ ਇਤਰਾਜ਼ਯੋਗ ਮੱਦ ਨੂੰ ਲੈ ਕੇ ਗੁਰਦੁਆਰਾ ਕਮੇਟੀਆਂ, ਗ੍ਰੰਥੀ ਸਿੰਘ, ਪਾਠੀ ਸਿੰਘ ਤੇ ਹੋਰ ਸਾਰੇ ਵੀ ਡਰੇ ਹੋਏ ਹਨ। ਉਹਨਾਂ ਦੱਸਿਆ ਕਿ ਇਹਨਾਂ ਮੀਟਿੰਗਾਂ ਦੇ ਸਿਲਸਿਲੇ ਤਹਿਤ ਹੀ ਹੁਣ ਇੱਕ ਵੱਡਾ ਪੰਥਕ ਇਕੱਠ 31 ਮਈ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਸੱਦਿਆ ਗਿਆ ਹੈ, ਜਿਸ ਵਿੱਚ ਸਮੂਹ ਸਿੱਖ ਜਥੇਬੰਦੀਆਂ, ਸਭਾ ਸੁਸਾਇਟੀਆਂ, ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ ਤੇ ਹੋਰ ਫੈਡਰੇਸ਼ਨਸ ਨੂੰ ਵੀ ਸੱਦਾ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ 8 ਮਈ ਨੂੰ ਸਰਕਾਰ ਨੂੰ ਇਹਨਾਂ ਇਤਰਾਜ਼ਯੋਗ ਮਦਾਂ ਨੂੰ ਸੋਧਣ ਜਾਂ ਹਟਾਉਣ ਬਾਰੇ 15 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ, ਜਿਸ ਦਾ ਸਮਾਂ ਅਗਲੇ 1-2 ਦਿਨ ਵਿੱਚ ਖਤਮ ਹੋਣ ਵਾਲਾ ਹੈ। ਦੂਜੇ ਪਾਸੇ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ ਕੋਈ ਚਾਰਾਜੋਈ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਕੋਈ ਰੁਚੀ ਦਿਖਾਈ ਜਾ ਰਹੀ ਹੈ। ਸਿੱਟੇ ਵਜੋਂ ਇਸ ਮਾਮਲੇ ਨੂੰ ਲੈ ਕੇ ਸਰਕਾਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਿਚਾਲੇ ਟਕਰਾਅ ਵਧਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਹਨ। ਉਹ ਵੀ ਉਹਨਾਂ ਨੇ ਸਾਰਾ ਡਿਬੇਟਾਂ ਵਿੱਚ ਵੀ ਤੇ ਰੋਜ਼ ਉਹ ਇਹਦੀ ਐਕਸਪਲੇਨੇਸ਼ਨ ਦਿੰਦੇ ਆ। ਸੋ ਮੇਰਾ ਕਹਿਣ ਤੋਂ ਭਾਵ ਸਾਨੂੰ ਬੇਅਦਬੀ ਦੇ ਮੁੱਦੇ ਤੇ ਕੋਈ ਮਸਲਾ ਨਹੀਂ, ਵੱਡੀ ਸਜ਼ਾ ਹੋਣੀ ਚਾਹੀਦੀ ਆ। ਉਹਦੇ ਹਾਮੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਹਦੇ ਜਿਹੜੋਂ ਇਲਾਵਾ ਜਿਹੜੀਆਂ 2 ਮੱਦਾਂ ਇਹਨਾਂ ਤੇ ਸਾਨੂੰ ਇਤਰਾਜ਼ ਆ ਵੀ ਇਹ ਜਿਹੜੀਆਂ ਆ, ਭਾਵੇਂ ਮੈਂ ਇਸ ਗੱਲ ਨੂੰ ਇਹ ਵੀ ਕਹਿ ਦਿਆਂ ਕਿ ਅਸੀਂ ਅਪਡੇਟ ਵਰਕ ਸਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀਤਾ ਆ 2020 ਤੋਂ ਗਾਹਾਂ ਹੈ। ਪਹਿਲਾਂ ਵੀ ਆ, ਪਹਿਲਾਂ ਲੈਜਰਾਂ ਦੇ ਵਿੱਚ ਸੀ, ਦੂਜਾ ਸੀ ਉਹਦੇ ਵਿੱਚ ਵੀ ਨੰਬਰ ਵਗੈਰਾ ਲੱਗਦੇ ਸੀ, ਪਰ ਹੁਣ ਪਤਾ ਲੱਗਦਾ ਵੀ ਨੰਬਰਿੰਗ ਆਹ ਸਰੂਪ ਜਿਹੜੇ ਆ ਇਹ ਕਿਸ਼ਨ ਸਿੰਘ ਵਾਸੀ ਰਾਏਪੁਰ ਲੈ ਗਿਆ, ਇਹ ਫਲਾਨਾ ਉਹ ਸਾਰਾ ਹੈਗਾ। ਸੋ ਸਰਕਾਰ ਨੇ ਅੜੀ ਰੱਖੀ ਇਸ ਗੱਲ ਦੇ ਉੱਤੇ। ਚਾਹੀਦਾ ਤਾਂ ਇਹ ਸੀ ਸਰਕਾਰਾਂ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਅੜੀਅਲ ਨਾ ਰੱਖ ਗਈ। ਜੇ ਬਣ ਵੀ ਗਿਆ ਸੀ, ਅਮੈਂਡਮੈਂਟਾਂ ਹੋ ਗਈਆਂ ਸੀ ਤੇ ਅਮੈਂਡਮੈਂਟ ਫੇਰ ਵੀ ਜੇ 8 ਦੀ ਅਮੈਂਡਮੈਂਟ 26 'ਚ ਹੋ ਗਈ ਆ ਤੇ 26 ਦੇ ਦਸੰਬਰ ਵਿੱਚ ਵੀ ਅਮੈਂਡਮੈਂਟ ਹਾਲੇ ਇੱਕ ਸੈਸ਼ਨ ਰਹਿੰਦਾ ਤੇ ਉਹਦੇ 'ਚ ਅਮੈਂਡਮੈਂਟ ਪਾ ਲਓ। ਉਹ ਅਮੈਂਡਮੈਂਟ ਕੀ ਆ, ਬਿਡ ਰਾਈ ਕਰਨੀ ਨਾ ਉਹ, ਜਾਂ ਉਹਨੂੰ ਪਹਿਲਾਂ ਤਾਂ ਕਹਿੰਦੇ ਰਹੇ ਮੁੱਖ ਮੰਤਰੀ ਸਾਹਿਬ ਵੀ ਜੀ ਇਹ ਕਸਟੋਡੀਅਨ ਹੁੰਦਾ ਜਿਹੜਾ ਕੋਈ ਮੰਦਬੁੱਧੀ ਹੋਵੇ। ਤੇ ਹੁਣ ਮੈਂ ਪੜ੍ਹ ਰਿਹਾ, ਮੈਨੂੰ ਕਿਸੇ ਨੇ ਆ ਭੇਜੀ ਕਿਉਂਕਿ ਮੈਨੂੰ ਆਪ ਫੇਸਬੁੱਕ ਚਲਾਉਣੀ ਨਹੀਂ ਆਉਂਦੀ, ਤੇ ਉਹਨੇ ਹੁਣ ਕਿਹਾ ਜੀ ਇਹ ਆ ਜਿਹੜੀਆਂ ਕਮੇਟੀਆਂ ਤੇ ਗ੍ਰੰਥੀਆਂ ਨੂੰ ਸਜ਼ਾ ਦੇਣ ਦੀ ਗੱਲ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 24 'ਚ ਕੀਤੀ ਸੀ। ਸਾਡਾ ਕਿਧਰੇ ਵੀ ਕੋਈ ਮਤਾ ਨਹੀਂ, ਇਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਇਆ ਸੀ। ਹਾਂ, ਜਿਹੜੀ ਇਹ ਕਹਿ ਰਿਹਾ ਸੀ ਮੈਂ ਤੁਹਾਨੂੰ ਕਸਟੋਡੀਅਨ ਵਾਲੀ ਤੇ ਦੂਜੀ ਉਹਦੇ ਜਿਹੜੇ ਫਰਜ਼, ਉਹਦੇ ਵਿੱਚ ਸਿੱਖ ਰਹਿਤ ਮਰਿਆਦਾ ਵੀ ਇੱਕ ਲਫ਼ਜ਼ ਲਿਖਿਆ। ਹੁਣ ਸਿੱਖ ਰਹਿਤ ਮਰਿਆਦਾ ਧਰਮ ਦੇ ਨਾਲ ਸੰਬੰਧਿਤ ਹੈ ਤੇ ਖਾਸ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਸੰਬੰਧਿਤ ਹੈ। ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹ ਮਰਿਆਦਾ ਦਾ ਕੋਈ ਉਲੰਘਣ ਕਰਦਾ ਤੇ ਗੁਰਮਤ ਅਨੁਕੂਲ ਉਹਨੂੰ ਸਜ਼ਾ ਦਿੱਤੀ ਜਾਂਦੀ ਆ, ਨਾ ਕਿ ਉਹਨੂੰ ਤੁਸੀਂ ਆ ਮੌਜੂਦਾ ਐਕਟ ਵਿੱਚ ਪਾ ਕੇ ਫਿਰ ਤਾਂ ਹਰ ਇੱਕ ਬੰਦਾ ਕੋਈ ਵੀ ਕਹਿ ਦਊਗਾ ਵੀ ਜੇ ਇੱਥੇ ਆਹ ਮਰਿਆਦਾ ਦਾ ਉਲੰਘਣ ਹੋਇਆ, ਪਰਚਾ ਦਰਜ ਹੋ ਗਿਆ, 4 ਸਾਲ ਤਰੀਕਾਂ ਭੁਗਤੋ, ਬਾਅਦ 'ਚ ਭਾਵੇਂ ਬਰੀ ਹੋ ਜਾਏ।
ਸੋ ਕੁਝ ਗੱਲਾਂ ਜਿਹੜੀਆਂ ਆ ਉਹ ਅਸੀਂ ਨਹੀਂ ਇਕੱਲੇ, ਸਮੁੱਚੇ ਤੌਰ ਤੇ ਅੱਜ ਸਾਰੇ ਜਿੰਨੇ ਵੀ ਗੁਰੂ ਘਰ ਆ ਉਹਨਾਂ ਦੇ ਗ੍ਰੰਥੀ, ਉਹਨਾਂ ਦੀਆਂ ਕਮੇਟੀਆਂ, ਉਹਨਾਂ ਦੇ ਵਿੱਚ ਅੱਜ ਇੱਕ ਹਾਹਾਕਾਰ ਟੈਰਰ ਦਾ ਜਿਹੜਾ ਆ ਉਹ ਆਪਣਾ ਮਾਹੌਲ ਬਣਿਆ ਆ। ਪਰ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ, ਟੈਰਰ ਨਾ ਪਾਓ, ਸੇਵਾ ਸੰਭਾਲ ਕਰੋ ਸਤਿਗੁਰੂ ਜੀ ਦੀ ਜਿਵੇਂ ਅੱਗੇ ਕਰਦੇ ਆ। ਪਰ ਸਰਕਾਰ ਨੂੰ ਚਾਹੀਦਾ ਕਿ ਜਿਹੜੇ ਮੱਦਾਂ ਇਤਰਾਜ਼ ਹੋ ਗਿਆ ਉਹ ਵਾਪਸ ਲੈਣ।